ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ 에ਅਰ ਫੋਰਸ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ MiG-21 ਅਤੇ ਦੋ ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ MiG-21 ਜੋ ਕਿ ਪਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ ਜਿੱਥੇ ਕਿ ਦੋ ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ MiG-21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਪਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ MiG-21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ MiG-21 ਦਾ ਪਾਇਲਟ ਸੀ ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ ਜਿੱਥੇ ਕਿ ਦੋ ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ MiG-21 ਅਤੇ ਦੋ ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ MiG-21 ਜੋ ਕਿ ਪਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ ਜਿੱਥੇ ਕਿ ਦੋ ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ MiG-21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਪਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ MiG-21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ MiG-21 ਦਾ ਪਾਇਲਟ ਸੀ ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ ਜਿੱਥੇ ਕਿ ਦੋ ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ MiG-21 ਅਤੇ ਦੋ ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ MiG-21 ਜੋ ਕਿ ਪਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ ਜਿੱਥੇ ਕਿ ਦੋ ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ MiG-21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਪਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ MiG-21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ MiG-21 ਦਾ ਪਾਇਲਟ ਸੀ ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ ਜਿੱਥੇ ਕਿ ਦੋ ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ MiG-21 ਅਤੇ
ਦੋ ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ MiG-21 ਜੋ ਕਿ ਬਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ ਦੋ ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ MiG-21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਬਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ MiG-21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ MiG-21 ਦਾ ਪਾਇਲਟ ਸੀ ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ ਦੋ ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ MiG-21 ਅਤੇ ਦੋ ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ MiG-21 ਜੋ ਕਿ ਬਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ ਦੋ ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ MiG-21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਬਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ MiG-21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ MiG-21 ਦਾ ਪਾਇਲਟ ਸੀ ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ ਦੋ ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ MiG-21 ਅਤੇ ਦੋ ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ MiG-21 ਜੋ ਕਿ ਬਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ ਦੋ ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ MiG-21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਬਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ MiG-21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ MiG-21 ਦਾ ਪਾਇਲਟ ਸੀ ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ ਦੋ ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ MiG-21 ਅਤੇ ਦੋ ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ
ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ MiG-21 ਜੋ ਕਿ ਟਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ MiG-21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਟਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ MiG-21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ MiG-21 ਦਾ ਪਾਇਲਟ ਸੀ ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ MiG-21 ਅਤੇ 2 ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ MiG-21 ਜੋ ਕਿ ਟਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ MiG-21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਟਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ MiG-21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ MiG-21 ਦਾ ਪਾਇਲਟ ਸੀ ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ MiG-21 ਅਤੇ 2 ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ MiG-21 ਜੋ ਕਿ ਟਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ MiG-21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਟਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ MiG-21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ MiG-21 ਦਾ ਪਾਇਲਟ ਸੀ ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ MiG-21 ਅਤੇ 2 ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ।
ਦੱਸ ਦਈਏ ਕਿ ਫਾਈਟਰ ਜੈਟ ਮਿਗ 21 ਜੋ ਕਿ ਪਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ ਮਿਗ 21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਪਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਿਗ 21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ ਮਿਗ 21 ਦਾ ਪਾਇਲਟ ਸੀ, ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ ਮਿਗ 21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ ਮਿਗ 21 ਅਤੇ 2 ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ ਮਿਗ 21 ਜੋ ਕਿ ਪਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ ਮਿਗ 21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਪਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਿਗ 21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ ਮਿਗ 21 ਦਾ ਪਾਇਲਟ ਸੀ, ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ ਮਿਗ 21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ ਮਿਗ 21 ਅਤੇ 2 ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ ਮਿਗ 21 ਜੋ ਕਿ ਪਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ ਮਿਗ 21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਪਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਿਗ 21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ ਮਿਗ 21 ਦਾ ਪਾਇਲਟ ਸੀ, ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ ਮਿਗ 21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਾ ਮਿਗ 21 ਅਤੇ 2 ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ ਅਤੇ ਲੋਕਾਂ ਦਾ ਤੁਸੀਂ ਜਮਾਵੜਾ ਦੇਖ ਸਕਦੇ ਹੋ ਕਿ ਕਿੰਨਾ ਇਕੱਠ ਹੋ ਚੁੱਕਿਆ ਉੱਥੇ। ਦੱਸ ਦਈਏ ਕਿ ਫਾਈਟਰ ਜੈਟ ਮਿਗ 21 ਜੋ ਕਿ ਪਹਿਲੋਲ ਨਗਰ ਦੇ ਇਲਾਕੇ ਦੇ ਵਿੱਚ ਜਾ ਡਿੱਗਾ, ਘਰ ਦੇ ਉੱਤੇ ਜਾ ਡਿੱਗਿਆ, ਜਿੱਥੇ ਕਿ 2 ਮਹਿਲਾਵਾਂ ਦੀ ਹੈ ਉਹ ਮੌਤ ਹੋ ਗਈ ਹੈ ਅਤੇ ਗੰਭੀਰ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।
ਸੋ ਇਹ ਦਰਦਨਾਕ ਹਾਦਸਾ ਇੰਡੀਅਨ 에ਅਰ ਫੋਰਸ ਦਾ ਜਹਾਜ਼ MiG-21 ਜਿਹੜਾ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਇਲਾਕੇ ਦੇ ਬਹਿਲੋਲ ਨਗਰ ਦੇ ਵਿੱਚ ਜਾ ਡਿੱਗਿਆ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ MiG-21 ਦਾ ਜਿਹੜਾ ਪਾਇਲਟ ਹੈ ਉਹ ਸੁਰੱਖਿਅਤ ਹੈ। ਉਹ ਪਹਿਲਾਂ ਹੀ ਜਹਾਜ਼ ਡਿੱਗਣ ਤੋਂ ਪਹਿਲਾਂ ਹੀ ਜਿਹੜਾ ਕਿ ਇੰਜੈਕਟ ਹੋ ਗਿਆ ਸੀਗਾ। ਆਪਣੇ ਆਪ ਨੂੰ ਜਹਾਜ਼ ਦੇ ਵਿੱਚ ਇੱਕ ਉਪਕਰਨ ਹੁੰਦਾ ਹੈ, ਜਦੋਂ ਕਿ ਜਹਾਜ਼ ਡਿੱਗਣ ਵਾਲਾ ਹੁੰਦਾ ਹੈ ਤੇ ਉਸ ਨੂੰ ਖਿੱਚ ਕੇ ਪਾਇਲਟ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ ਤੇ ਉਹ MiG-21 ਦਾ ਪਾਇਲਟ ਸੀ ਜੋ ਉਹ ਪਹਿਲਾਂ ਹੀ ਬਾਹਰ ਆ ਗਿਆ ਸੀ। ਜਿਹੜਾ ਜਹਾਜ਼ ਸੀ ਉਹ ਇੱਕ ਘਰ ਦੇ ਉੱਤੇ ਜਾ ਡਿੱਗਿਆ ਜਿੱਥੇ ਕਿ 2 ਮਹਿਲਾਵਾਂ ਦੀ ਮੌਤ ਹੋ ਗਈ ਹੈ। ਸੋ ਰਾਜਸਥਾਨ ਦੀ ਇਹ ਘਟਨਾ ਹੈ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਵੇਲੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੰਡੀਅਨ 에ਅਰ ਫੋਰਸ ਦਾ MiG-21 ਜੋ ਕਿ ਉਹ ਕ੍ਰੈਸ਼ ਹੋ ਗਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਘਰ ਦੇ ਉੱਤੇ ਜਾ ਡਿੱਗਣ ਅਤੇ 2 ਮਹਿਲਾਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਉੱਥੇ ਮੌਤ ਹੋਈ ਹੈ ਅਤੇ ਜਿਹੜੇ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ।